ਪਤਾ ਹੈ ਜੀ ਡਾਕਟਰ ਸਾਹਿਬ ਐਂਡ ਵਾਲੇ ਸੈਕਸ਼ਨ 'ਚ ਤੁਸੀਂ ਸਾਡੇ ਦਰਸ਼ਕਾਂ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਜਿਵੇਂ ਕਬੀਰ ਸਾਹਿਬ ਦੇ ਸ਼ਬਦ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਸ ਤਰਤੀਬ 'ਚ ਨੇ ਰਾਗ ਗੌੜੀ ਚੇਤੀ ਦੇ ਥੱਲੇ ਉਸ ਸ਼ਬਦ ਨੂੰ ਚੁਣਿਆ। ਪਰ ਇਹ ਸ਼ਬਦ ਹੈ, ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਉਨ ਤੇ ਸਦਾ ਡਰਾਨੇ ਰਹੀਏ, आप न देह चुरू भर पानी, तह निंदह जह गंगा आनी, बैठत ऊठत कुटिलता चाले, आप गए औरन हूँ काले, छाड़ कुचर्चा आ न जाने, ब्रह्मा हूँ को कहो न माने, आप गए औरन हूँ खोवें, आग लगाए मंदिर में सोवें, अवरन हस्त आप हैं काने, तिन को देख ਕਬੀਰ ਲਜਾਨੇ। ਜੀ ਹੁਣ ਸਮੁੱਚੇ ਸ਼ਬਦ ਦਾ ਭਾਵ ਉਸ ਕਿਸਮ ਦੇ ਦੁਰਜਨਾਂ ਤੋਂ ਹੈ, ਮਾੜੇ ਲੋਕਾਂ ਤੋਂ ਹੈ, ਜਿਨ੍ਹਾਂ ਦਾ ਕੰਮ ਸਿਰਫ ਤੇ ਸਿਰਫ ਨਿੰਦਿਆ ਕਰਨਾ। ਹੁਣ ਇੱਕ ਗੱਲ ਮੈਂ ਸਪਸ਼ਟ ਕਰਦੇ ਹਾਂ, ਇੱਕ ਆਲੋਚਨਾ ਜਾਂ ਉਸ ਗੱਲ ਨੂੰ ਪੁਆਇੰਟ ਆਊਟ ਕਰਨਾ ਜਿਹੜੀ ਕਮੀ ਕਿਸੇ 'ਚ ਹੈ, ਉਹ ਭਾਵੇਂ ਧਰਮਾਂ ਦੀ ਦੁਨੀਆ 'ਚ ਹੋਏ, ਜਿਵੇਂ ਗੁਰੂ ਨਾਨਕ ਸਾਹਿਬ ਨੇ ਜੋਗੀਆਂ ਨੂੰ, ਸਿੱਧਾਂ ਨੂੰ, ਪੰਡਤਾਂ ਨੂੰ, ਕਾਜ਼ੀਆਂ ਨੂੰ, ਮੌਲਾਣਿਆਂ ਨੂੰ ਕਿਹਾ ਕਿ ਭਾਈ ਤੁਸੀਂ ਆਓ, ਤੁਹਾਡੀ ਅਸਲੀ ਕਰਤੂਤ ਆ ਹੈ। ਉਹ ਨਿੰਦਿਆ ਨਹੀਂ ਹੈ, ਉਹ ਉਹਨਾਂ ਨੂੰ ਬੇਨਕਾਬ ਕਰਨਾ ਹੈ ਜਿਹੜੇ ਕਿ ਪਖੰਡ ਕਰਦੇ ਨੇ, ਦੰਭ ਕਰਦੇ ਨੇ। ਇੱਕ ਉਹ ਤਬਕਾ ਹੈ ਜਿਹੜਾ ਕਿਸੇ ਬਾਰੇ ਉਹ ਕੁਝ ਕਹਿੰਦਾ ਹੈ ਜਿਹੜਾ ਉਹਦੇ 'ਚ ਨਹੀਂ ਹੈ, ਔਰ ਉਹਨਾਂ ਦਾ ਕੌਨਸਟੈਂਟ ਲਗਾਤਾਰਤਾ ਨਾਲ ਇਹ ਕੰਮ ਹੁੰਦਾ ਹੈ। ਕੋਈ ਆ ਜਾਏ, ਉਹਨਾਂ ਨੇ ਹਰ ਚੀਜ਼ ਦੀ ਨਿੰਦਿਆ ਕਰਨੀ ਹੈ, ਹਰ ਚੀਜ਼ ਨੂੰ ਮਾੜਾ ਕਹਿਣਾ ਹੈ। ਇਹ ਸ਼ਬਦ ਉਹਨਾਂ ਵੱਲ ਇਸ਼ਾਰਾ ਕਰਦਾ ਹੈ ਔਰ ਉਹਨਾਂ ਤੋਂ ਹੀ ਜਿਹੜਾ ਵਾਰਨ ਕਰਦਾ ਹੈ, ਉਹਨਾਂ ਤੋਂ ਬਚਣ ਦੀ ਤਾਕੀਦ ਕਰਦਾ ਹੈ ਜੀ। ਔਰ ਇਹ ਉਹ ਲੋਕ ਨੇ, ਕਬੀਰ ਸਾਹਿਬ ਫਰਮਾਉਂਦੇ ਨੇ, ਹਰ ਜਸ ਸੁਣੈ ਨਾ ਹਰ ਗੁਣ ਗਾਵੇ, ਬਾਤਨ ਹੀ ਅਸਮਾਨ ਗਿਰਾਵੇ, ਕਿ ਨਾ ਉਹ ਰੱਬ ਦੀਆਂ ਗੱਲਾਂ ਸੁਣਦੇ ਨੇ, ਨਾ ਹੀ ਰੱਬ ਦੀਆਂ ਸਿਫਤਾਂ ਜਾਂ ਸਿਫਤ ਸਲਾਹ ਨੂੰ ਗਾਇਨ ਕਰਦੇ ਨੇ, ਪਰ ਇਹਨਾਂ ਦੀਆਂ ਗੱਲਾਂ ਸੁਣੋ, ਜਿਹਨੂੰ 10ਵੇਂ ਪਾਤਸ਼ਾਹ ਨੇ ਵੀ ਫਰਮਾਇਆ ਕਿ ਬਾਤਨ ਹੀ ਚੱਕ ਚਾਰ ਲਵਈਆ, ਕਿ ਵੀ ਗੱਲਾਂ ਦੇ ਨਾਲ ਚਾਰੋਂ ਚੱਕ ਜਿਹੜੇ ਨੇ ਉਹ ਥੱਲੇ ਸੁੱਟ ਲੈਣੇ ਨੇ ਉਹਨਾਂ ਨੇ। ਸੋ ਬਾਤਨ ਹੀ ਅਸਮਾਨ ਗਾ, ਉਹ ਗੱਲਾਂ ਨਾਲ ਤਾਂ ਐਵੇਂ ਜਿਵੇਂ ਉਹਨਾਂ ਨੇ ਉੱਤੋਂ ਅੰਬਰ ਥੱਲੇ ਸੁੱਟ ਲੈਣੇ। ਐਸੇ ਲੋਗਨ ਸਿਉ ਕਿਆ ਕਹੀਏ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀਏ। ਬਾਜ ਹੁੰਦਾ ਸਖਣੇ। ਕਬੀਰ ਸਾਹਿਬ ਕਹਿੰਦੇ ਨੇ ਇਹਨਾਂ ਲੋਕਾਂ ਬਾਰੇ ਕੀ ਕਹੀਏ, ਜਿਨ੍ਹਾਂ ਨੂੰ ਰੱਬ ਨੇ ਆਪਣੇ ਪਿਆਰ ਤੋਂ, ਆਪਣੀ ਬੰਦਗੀ ਤੋਂ ਸਖਣੇ ਰੱਖਿਆ, ਔਰ ਇਹ ਗੱਲਾਂ ਨਾਲ ਤਾਂ ਜਿਹੜਾ ਅਸਮਾਨ ਡੇਗ ਦੇਣਗੇ ਥੱਲੇ, ਇਹਨਾਂ ਤੋਂ ਬਚ ਕੇ ਰਹਿਣਾ ਹੀ ਠੀਕ ਹੈ। ਇਹਨਾਂ ਦਾ ਔਰ ਕਿਤੇ ਹੋਰ ਸ਼ਬਦ ਵੀ ਹੈ ਕਬੀਰ ਸਾਹਿਬ ਦਾ, ਸਾਕਤ ਸੰਗ ਨਾ ਕੀਜੀਐ, ਦੂਰੈ ਜਾਈਐ ਭਾਗ। ਸਾਕਤ ਮਾਇਆ ਦੇ ਪੁਜਾਰੀ, ਸ਼ਕਤੀ ਦੇ ਪੁਜਾਰੀ, ਦੁਨੀਆਦਾਰੀ ਲੋਕ, ਵੀ ਇਹਨਾਂ ਦੀ ਸੰਗਤ ਦੇ ਵਿੱਚ ਕਦੇ ਨਾ ਰਹੋ। ਸਾਖਤ ਨੂੰ ਦੇਖਦੇ ਹਾਂ ਭੱਜੋ। ਮਤਲਬ ਇਹ ਹੈ ਕਿ ਇਸੇ ਲਈ ਅਸੀਂ ਜਦੋਂ ਦੋ ਵੇਲੇ ਦੀ ਅਰਦਾਸ ਗੁਰੂ ਤੋਂ ਮੰਗਦੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਾਂ ਪੁਰਾਤਨ ਅਰਦਾਸੀਏ ਕਈ ਵਾਰੀ ਇਹ ਕਹਿੰਦੇ ਸੀ ਕਿ ਗੁਰਮੁਖ ਕਾ ਸੰਗ, ਔਰ ਅਸੀਂ ਕਹਿੰਦੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ। ਜਦੋਂ ਤੁਸੀਂ ਇੱਕ ਕਿਸਮ ਦੇ ਫੇਥ ਵਾਲੇ ਲੋਕਾਂ ਨੂੰ ਮਿਲਦੇ ਹੋ, ਤੁਹਾਡਾ ਫੇਥ ਮਜ਼ਬੂਤ ਹੁੰਦਾ ਹੈ। ਤੇ ਸਾਖਤ ਟੱਕਰ ਜਾਏ, ਐਸੀ ਕੋਈ ਫਿੱਕੀ ਗੱਲ ਕਰੇਗਾ ਸਾਰਾ ਦਿਨ, ਤੁਹਾਡਾ ਜਿਹੜਾ ਉਹ ਮਨ ਹੀ ਨਹੀਂ, ਬਾਣੀ 'ਚ ਵੀ ਨਹੀਂ ਲੱਗੇਗਾ, ਤਾਂ ਉਹ ਵੀ ਲੱਗੇਗਾ ਵੀ ਇਹ ਕੀ ਹੈ। ਸੋ ਇਹੀ ਕਬੀਰ ਸਾਹਿਬ ਨੇ ਕਿਹਾ, ਜੋ ਪ੍ਰਭ ਕੀਏ ਭਗਤ ਤੇ ਬਾਹਜ, ਤਿੰਨ ਤੇ ਸਦਾ ਡਰਾਨੇ ਰਹੀ। ਇਹਨਾਂ ਤੋਂ ਡਰਦੇ ਰਹੋ ਭਾਈ, ਇਹਨਾਂ ਤੋਂ ਦੂਰ ਹੀ ਰਹੋ। ਆਪ ਨਾ ਦੇਹ ਚੁਰੂ ਭਰ ਪਾਣੀ, ਤਹ ਨਿੰਦਹ ਜੈ ਗੰਗਾ ਆਨੀ। ਚੁਰੂ ਕਿ ਆਪ ਕਿਸੇ ਨੂੰ ਕਦੇ ਇਹਨਾਂ ਨੇ ਚੁੜੀ ਭਰ ਕੇ ਪਾਣੀ ਦੀ ਨਹੀਂ ਦਿੱਤੀ, ਤੇ ਨਿੰਦਿਆ ਉਹਦੀ ਕਰਨਗੇ ਜਿਹੜਾ ਗੰਗਾ ਲੈ ਕੇ ਆਇਆ, ਕਿ ਜਿਹੜਾ ਇੱਕ ਦਰਿਆ ਵਾਂਗ ਵਗਦਾ ਹੈ, ਦਰਿਆ ਦੀ ਤਰ੍ਹਾਂ ਜਿਹੜਾ ਬੂਮ ਦਿੰਦਾ ਹੈ, ਉਸ ਦੀ ਬੁਰਾਈ। ਤਾਂ ਆਪ ਇਹਨਾਂ ਤੋਂ ਕੋਈ ਚੁੜੀ ਭਰ ਕੇ ਕਿਸੇ ਨੂੰ ਪਾਣੀ ਦੇਣਾ ਜਿਹੜਾ ਉਹ ਇਹਨਾਂ ਨੂੰ ਨਸੀਬ ਨਹੀਂ ਹੁੰਦਾ। ਇਹਨਾਂ ਦੇ ਬੈਠਤ ਊਠਤ ਕੁਟਿਲਤਾ ਚਾਲੇ, ਆਪ ਗਏ ਔਰਨ ਹੂੰ ਕਾਲੇ। ਕੁਟਿਲਤਾ ਹੁੰਦੀ ਹੈ ਵਿੰਗੀਆਂ ਟੇਢੀਆਂ ਚਾਲਾਂ, ਕਿ ਇਹ ਉੱਠਦੇ ਆ ਬਹਿੰਦੇ ਆ, ਇਹਨਾਂ ਦੇ ਮਨ 'ਚ ਸ਼ੈਤਾਨੀ ਹੁੰਦੀ ਹੈ ਵੀ ਕਿਸੇ ਨੂੰ ਕਿਵੇਂ ਡੇਗਣਾ। ਔਰ
ਆਪ ਤਾਂ ਉਹ ਗੜੇ ਹੀ ਹੁੰਦੇ ਨੇ, ਦੂਜਿਆਂ ਨੂੰ ਵੀ ਆਪਣੇ ਜਾਲ 'ਚ ਫਸਾ ਕੇ ਉਸ ਰਸਤੇ ਤੇ ਪਾ ਰਹਿੰਦੇ ਨੇ। ਛਾੜ ਕੁਚਰਜਾ ਆਨ ਨਾ ਜਾਣੇ, ਬ੍ਰਹਮਾ ਹੂ ਕਾ ਕਿਹੋ ਨਾ ਮਾਨੇ। ਕਿ ਜੇ ਇਹਨਾਂ ਨੂੰ ਤੁਸੀਂ ਕਹੋ ਵੀ ਕਿ ਵੀ ਇਹ ਆਪਣੀਆਂ ਕੁਚੱਜਾਂ ਛੱਡੋ, ਮਾੜੀਆਂ ਗੱਲਾਂ ਛੱਡੋ, ਤੇ ਉਹਦਾ ਕੋਈ ਫਾਇਦਾ ਨਹੀਂ ਹੁੰਦਾ, ਉਹਦਾ ਕੋਈ ਅਸਰ ਨਹੀਂ ਹੁੰਦਾ। ਬ੍ਰਹਮਾ ਹੂ ਕੋ ਕਿਹੋ ਨਾ, ਜੇ ਬ੍ਰਹਮਾ ਵੀ ਆ ਜਾਏ ਇਹਨਾਂ ਨੂੰ ਕੋਈ ਗੱਲ ਕਹਿਣ, ਵੀ ਵੱਡੇ ਤੋਂ ਵੱਡਾ ਬੰਦਾ ਵੀ, ਇਹਨਾਂ ਤੇ ਉੱਤੇ ਉਹਦਾ ਵੀ ਕੋਈ ਅਸਰ ਨਹੀਂ ਹੈ। ਅਖੀਰ ਚ ਕਬੀਰ ਸਾਹਿਬ ਨੇ ਫਰਮਾਇਆ, ਆਪ ਗਏ ਔਰਨ ਹੂੰ ਖੋਵੇਂ, ਆਗ ਲਗਾਏ ਮੰਦਰ ਮੇ ਸੋਵੇਂ। ਇਹ ਉਹ ਲੋਕ ਨੇ ਕਿ ਆਪ ਤਾਂ ਗਲੇ ਹੀ ਹੋਏ ਨੇ, ਜਿਹੜੇ ਇਹਨਾਂ ਦੇ ਨਾਲ ਲੱਗਣਗੇ ਉਹ ਵੀ ਗਲਣਗੇ। ਮੰਦਰ ਕਹਿੰਦੇ ਨੇ ਘਰ ਨੂੰ ਜੀ। ਇਹ ਉਹ ਨੇ ਕਿ ਜਿਸ ਘਰ ਦੇ ਵਿੱਚ ਰਹਿੰਦੇ ਨੇ ਉਸ ਘਰ ਨੂੰ ਹੀ ਅੱਗ ਲਾ ਲੈਂਦੇ ਨੇ। ਕਿ ਮਤਲਬ ਇਹ ਹੈ ਵੀ ਜਿਹੜਾ ਨਿੰਦਿਆ 'ਚ ਰਹਿ ਰਿਹਾ ਹੈ, ਉਸ ਸਰੀਰ ਉਸ ਰੱਬ ਦਾ ਘਰ ਹੈ ਜੀ, ਔਰ ਉਸ ਘਰ 'ਚ ਰਹਿੰਦੇ ਆ, ਉਸ ਘਰ ਨੂੰ ਹੀ ਉਹ ਸਾੜ ਰਿਹਾ ਹੈ, ਉਸ ਦੇ ਨੇੜੇ ਜਾਣ ਦੀ ਥਾਂ ਉਸ ਨੂੰ ਹੀ ਜਿਹੜਾ ਹੈ ਉਹ ਆਪਣੇ ਤੋਂ ਦੂਰ ਕਰ ਰਿਹਾ ਹੈ। ਅਵਰਨ ਹਸਤ ਆਪ ਹੈ ਕਾਣੇ ਕਾਨੇ, ਕਿ ਇਹ ਦੂਜਿਆਂ ਵੱਲ ਦੇਖ ਕੇ ਤਾਂ ਹੱਸਦੇ ਨੇ, ਉਹਨਾਂ ਦਾ ਮਜ਼ਾਕ ਬਣਾਉਂਦੇ ਨੇ, ਪਰ ਆਪ ਕਾਣੇ ਨੇ। ਇਹਦਾ ਮਤਲਬ ਇਹ ਹੈ ਕਿ ਆਪ ਗੁਨਾਹਗਾਰ ਨੇ, ਆਪ ਕਮਜ਼ੋਰੀਆਂ ਨੇ। ਤਿੰਨ ਕੋ ਦੇਖ ਕਬੀਰ ਲਜਾਨੇ। ਕਬੀਰ ਸਾਹਿਬ ਕਹਿੰਦੇ ਨੇ ਵੀ ਇਹ ਤਾਂ ਬੇਸ਼ਰਮ ਬੇਹਿਆ ਲੋਕ ਨੇ, ਪਰ ਇਹਨਾਂ ਨੂੰ ਦੇਖ ਕੇ ਮੈਨੂੰ ਲੱਜਾ ਆਉਂਦੀ ਹੈ ਵੀ ਇਹ ਕਿਸ ਕਿਸਮ ਦੇ ਲੋਕ ਨੇ ਜਿਹੜੇ ਕਿ ਨਿੰਦਿਆ ਦੇ ਵਿੱਚ ਹੀ ਗਲਤਾਨ ਨੇ, ਔਰ ਜਿਸ ਘਰ 'ਚ ਰਹਿੰਦੇ ਨੇ ਉਸੇ 'ਚ ਹੀ ਉਹਨੂੰ ਅੱਗ ਲਾਈ ਹੋਈ ਹੈ ਕਿ ਆਪਣਾ ਜੀਵਨ ਜਿਹੜਾ ਹੈ ਉਹ ਵਿਅਰਥ ਜ਼ਾਇਆ ਕਰ ਰਹੇ ਨੇ। ਸੋ ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨੇ ਆਪਣੇ ਵੀਅਰਸ ਕੋਲ ਨੇ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।